ਨਾਜ਼ਰੀਨ ਖਬਰਾਂ ਦਾ ਸਿਲਸਿਲਾ ਅੱਗੇ ਵਧਾਈਏ ਤਾਂ ਤੁਹਾਨੂੰ ਦੱਸੀਏ ਕਿ ਸਿਡਨੀ ਵਿੱਚ ਫਾਇਰਿੰਗ ਦੇ ਵਾक़ੇ ਤੋਂ ਬਾਅਦ ਭਾਰਤੀ ਤੇ ਅਫਗਾਨ ਸੋਸ਼ਲ ਮੀਡੀਆ ਅਕਾਊਂਟਸ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡਾ ਕਰਨ ਲੱਗੇ। ਭਾਰਤੀ ਇੱਕ ਸਾਰਫੀਨ ਨੇ ਸੋਸ਼ਲ ਮੀਡੀਆ ਤੇ ਹੰਗਾਮਾ ਮਚਾਉਣਾ ਸ਼ੁਰੂ ਕੀਤਾ ਹੈ, ਜਦੋਂ ਕਿ ਅਫਗਾਨਿਸਤਾਨ ਦੇ ਅਕਾਊਂਟਸ ਵੀ ਪਾਕਿਸਤਾਨ ਦੇ ਖਿਲਾਫ ਜ਼ਹਿਰੀਲਾ ਪੈਗਾਮ ਫੈਲਾਉਣ ਲੱਗੇ ਨੇ। ਦੋਨਾਂ ਮੁਮਾਲਿਕ ਵਿੱਚ ਪ੍ਰੋਪੇਗੈਂਡਾ ਹੈ ਕਿ ਫੈਲਾਇਆ ਜਾ ਰਿਹਾ ਹੈ ਕਿ ਸਿਡਨੀ ਵਾक़ੇ ਵਿੱਚ ਪਾਕਿਸਤਾਨੀ ਮੁਲਵਿਸ ਹੈ। ਵਾक़ੇ ਦੇ ਫੌਰਨ ਬਾਅਦ ਇਸਰਾਈਲੀ ਤੇ ਭਾਰਤੀ ਮੀਡੀਆ ਤੇ ਉਹਨਾਂ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਨ ਵਾਕਿਆਤ ਨੂੰ ਪਾਕਿਸਤਾਨ ਨਾਲ ਜੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਇਸਰਾਈਲੀ ਅਖਬਾਰ ਯਰੂਸ਼ਲਮ ਨੇ ਬਗੈਰ ਹਕਾਇਕ ਜਾਣੇ ਮੁਨਜ਼ਮ ਏਜੰਡੇ ਦੇ ਤਹਿਤ ਹਮਲਾ ਆਵਰਾਂ ਨੂੰ ਪਾਕਿਸਤਾਨੀ ਕਰਾਰ ਦਿੱਤਾ। ਇਸਰਾਈਲੀ ਅਖਬਾਰ ਯਰੂਸ਼ਲਮ ਦੀ ਤਰਜ਼ ਤੇ ਰॉ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਵੀ ਪਾਕਿਸਤਾਨ ਦੇ ਖਿਲਾਫ ਜ਼ਹਿਰੀਲਾ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ। ਇਹ ਮੁਨਜ਼ਮ ਪ੍ਰੋਪੇਗੈਂਡਾ ਭਾਰਤ ਦੇ ਪਹਿਲਗਾਮ ਫਾਲਸ ਫਲੈਗ ਦੀ ਤਰਜ਼ ਤੇ ਕੀਤਾ ਗਿਆ, ਜਿੱਥੇ ਬਗੈਰ ਸ਼ਵਾਹਿਦ ਦੇ ਇਲਜ਼ਾਮ ਪਾਕਿਸਤਾਨ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਦੇ ਰਿਕਾਰਡ ਦੇ ਮੁਤਾਬਿਕ ਸਾਜਿਦ ਅਕਰਮ ਤੇ ਨਵੀਦ ਅਕਰਮ ਦਾ ਪਾਕਿਸਤਾਨੀ ਹੋਣ ਦਾ ਕੋਈ ਸਬੂਤ ਹੁਣ ਤੱਕ ਮੌਜੂਦ ਨਹੀਂ। ਜੇ ਉਹ ਬਾਪ ਬੇਟਾ ਪਾਕਿਸਤਾਨੀ ਹੁੰਦੇ ਤਾਂ ਇੰਨਾ ਵਕਤ ਗੁਜ਼ਰਨ ਤੋਂ ਬਾਅਦ ਪਾਕਿਸਤਾਨ ਵਿੱਚ ਉਹਨਾਂ ਦੇ ਬਾਕੀ ਖਾਨਦਾਨ ਬਾਰੇ ਕੋਈ ਤਫਸੀਲ ਨਾ ਹੋਣਾ ਵੀ ਸ਼ਨਾਖਤ ਤੇ ਸਵਾਲ ਚੁੱਕਦਾ ਹੈ। ਆਸਟ੍ਰੇਲੀਆ ਵਿੱਚ ਮੌਜੂਦ ਪਾਕਿਸਤਾਨੀ ਹੁਕਾਮ ਦੇ ਮੁਤਾਬਿਕ ਤਾਹਾਲ ਪਾਕਿਸਤਾਨੀ ਕਮਿਊਨਿਟੀ ਵੱਲੋਂ ਉਹਨਾਂ ਦੇ ਪਾਕਿਸਤਾਨੀ ਹੋਣ ਬਾਰੇ ਕੋਈ ਇਤਲਾ ਮੌਜੂਦ ਨਹੀਂ। ਹਿੰਦੁਸਤਾਨੀ ਮੀਡੀਆ ਤੇ ਇਸ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਸ ਦਾ ਦਾਅਵਾ ਹੈ ਕਿ ਸਾਜਿਦ ਅਕਰਮ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਗਿਆ, ਮੁਕੰਮਲ ਲੁਕ ਤੇ ਝੂਠ ਹੈ। ਦਰ ਹਕੀਕਤ ਸਾਜਿਦ ਅਕਰਮ 1998 ਵਿੱਚ ਸਟੂਡੈਂਟ ਵੀਜ਼ੇ ਤੇ ਆਸਟ੍ਰੇਲੀਆ ਆਇਆ ਤੇ 2001 ਵਿੱਚ ਵਾਰੀਨਾ ਨਾਮੀ ਆਸਟ੍ਰੇਲੀਅਨ ਖਾਤੂਨ ਨਾਲ ਸ਼ਾਦੀ ਦੇ ਬਾਅਦ ਪਾਰਟਨਰ ਵੀਜ਼ੇ ਦੀ ਤਬਦੀਲੀ ਕਰ ਲਈ। ਇਸ ਸਿਲਸਿਲੇ ਵਿੱਚ ਆਸਟ੍ਰੇਲੀਅਨ ਹੋਮ ਮਿਨਿਸਟਰ ਟੋਨੀ ਬਿਊਰਿਕ ਦਾ ਬਿਆਨ ਵੀ ਇਸ ਹਕਾਇਕ ਦੀ ਤਸਦੀਕ ਕਰਦਾ ਹੈ। ਸਾਜਿਦ ਅਕਰਮ ਪਿਛਲੇ 10 ਸਾਲ ਤੋਂ ਆਸਟ੍ਰੇਲੀਆ ਦੇ ਇੱਕ ਗਨ ਕਲੱਬ ਦਾ ਰੁਕਨ ਵੀ ਹੈ, ਜਿਸ ਤੋਂ ਉਹਨਾਂ ਕੋਲੋਂ 6 ਲਾਇਸੈਂਸਸ਼ੁਦਾ ਹਥਿਆਰ ਬਰਾਮਦ ਹੋਏ ਨੇ। ਤੇ ਬੈਰੂਨੀ ਮੁਲਕ ਬੈਠੇ ਸੋਸ਼ਲ ਮੀਡੀਆ ਅਕਾਊਂਟਸ ਨੇ ਨਵੀਦ ਅਕਰਮ ਨੂੰ ਪਾਕਿਸਤਾਨੀ ਦਿਖਾ ਕੇ ਝੂਠਾ ਪ੍ਰੋਪੇਗੈਂਡਾ ਪੀਟੀਆਈ ਇਸਰਾਈਲੀ ਹਿੰਦੁਸਤਾਨੀ ਤੇ ਪੈਦਾ ਕੀਤਾ ਹੈ, ਜਿਸ ਨੂੰ ਨਵੀਦ ਅਕਰਮ ਨੇ ਖੁਦ ਬੇਨਕਾਬ ਕਰ ਦਿੱਤਾ। ਇਤਲਾਹ ਦੇ ਮੁਤਾਬਿਕ ਸਾਜਿਦ ਅਕਰਮ ਦਾ ਬੁਨਿਆਦੀ ਤਾਲੁਕ ਅਫਗਾਨਿਸਤਾਨ ਦੇ ਸੂਬੇ ਨਗਰਹਾਰ ਤੋਂ ਹੈ। ਦੁਨੀਆ ਇਸ ਗੱਲ ਤੇ ਮੁਤਫਿਕ ਹੈ ਕਿ ਦਹਿਸ਼ਤਗਰਦੀ ਇੱਕ ਆਲਮੀ ਮਸਲਾ ਹੈ ਤੇ ਅਫਗਾਨਿਸਤਾਨ ਇਸ ਦਾ ਗੜ ਬਣ ਚੁੱਕਿਆ ਹੈ। ਵਾक़ੇ ਦੇ ਦੌਰਾਨ ਕੀਤੀ ਗਈ ਫਾਇਰਿੰਗ ਅਫਗਾਨ ਤਾਲਿਬਾਨ ਦੇ ਮੁਸ਼ਾਬਹ ਤਰੀਕਾ ਵਾਰਦਾਤ ਨਾਲ ਮੇਲ ਖਾਂਦੀ ਹੈ।